ਅੱਜ ਹੀ ਅਸੀਂ ਚੜ੍ਹਦੇ ਤੇ ਲੈਂਦੇ ਪੰਜਾਬ ਦੇ ਬਿਲਕੁਲ ਦਰਮਿਆਨ ਜਿਹੜੀ ਲਾਈਨ ਹੈਗੀ ਹੈ ਉਹਦੇ ਤੋਂ ਕੋਈ ਅੱਧਾ ਮੀਲ ਤੇ ਅਸੀਂ ਆਏ ਹਾਂ ਜੀ। ਪਿੰਡ ਜਿਹੜਾ ਹੈਗਾ ਗਵੰਡੀ ਹੈਗਾ ਜੀ। ਇੱਥੇ ਇਹ ਪਿੰਡ ਵਿੱਚ ਜੀ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਸਾਹਿਬ ਇੱਥੇ ਆਈ ਸੀ। ਅੱਜ ਅਸੀਂ ਉਹਨਾਂ ਦੇ ਸਥਾਨ ਤੇ ਇੱਥੇ ਆਏ ਹਾਂ। ਇੱਥੇ ਆ ਕੇ ਜੀ ਤੁਹਾਨੂੰ ਅਸੀਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਵਾਂਗੇ। ਉਹਦੀ ਜਿਹੜੀ ਬਿਲਡਿੰਗ ਤੁਹਾਨੂੰ ਮੇਰੇ ਪਿੱਛੇ ਦਿਖ ਰਹੀ ਹੈ, ਅੰਦਰ ਜਾਵਾਂਗੇ, ਜਿਹੜਾ ਬਾਹਰ ਕੰਮ ਕੀਤਾ ਉਹ ਵੀ ਦਿਖਾਵਾਂਗੇ। ਦੂਜੇ ਮੇਰੇ ਇੱਧਰਲੇ ਪਾਸੇ ਤੁਹਾਨੂੰ ਤਲਾਬ ਦਿਖ ਰਿਹਾ, ਉਹਦਾ ਪੁਰਾਣਾ ਤਲਾਬ ਹੈ ਜਿਹੜਾ ਪੱਕਾ ਹੁੰਦਾ ਸੀ, ਤੇ ਉਹਦੀ ਜਿਹੜੀ ਸੀੜੀਆਂ ਵੀ ਕੁਝ ਦਿਖਦੀਆਂ ਉਹ ਦਿਖਾਵਾਂਗੇ ਤੁਹਾਨੂੰ ਜੀ। ਦੂਜਾ ਜੀ ਇੱਥੇ ਗੁਰੂ ਸਾਹਿਬ ਨੇ ਇੱਕ ਦਾਤਨ ਕੀਤਾ ਸੀ। ਇੱਕ ਲਹੂੜੇ ਦੇ ਪੇੜ ਹੁੰਦੇ ਹੈ, ਇੱਕ ਪੇੜ ਅਜੇ ਵੀ ਪੁਰਾਣਾ ਬਚਿਆ ਹੋਇਆ ਹੈ ਜਿੱਥੇ ਗੁਰੂ ਸਾਹਿਬ ਨੇ ਆ ਕੇ ਦਾਤਨ ਕੀਤਾ ਸੀ। ਤੇ ਆਓ ਜੀ ਤੁਹਾਨੂੰ ਸਾਰੀ ਚੀਜ਼ਾਂ ਦਿਖਾਈਏ, ਤੇ ਨਾਲ ਇੱਥੋਂ ਦੇ ਇੱਕ ਬਾਬਾ ਜੀ ਜਿਨ੍ਹਾਂ ਨੂੰ ਇੱਥੋਂ ਦੀ ਚੀਜ਼ਾਂ ਦੇਖੀਆਂ ਤੇ ਪਤਾ ਉਹਨਾਂ ਨਾਲ ਅਸੀਂ ਅੱਜ ਗੱਲ ਵੀ ਕਰਾਂਗੇ। ਆਓ ਜੀ ਹੁਣ ਦਰਸ਼ਨ ਕਰੀਏ ਇਤਿਹਾਸਿਕ ਗੁਰਦੁਆਰਾ ਗਵੰਡੀ ਪਹਿਲੀ ਪਾਤਸ਼ਾਹੀ ਜਿਹੜੀ ਅਜੇ ਵੀ ਮੌਜੂਦ ਹੈਗੀ ਹੈ ਜੀ। ਆਓ ਜੀ। ਇੱਥੇ ਜੀ ਇਸ ਜਗ੍ਹਾ ਤੇ ਜੀ ਗੁਰੂ ਸਾਹਿਬ ਪ੍ਰਕਾਸ਼ ਹੁੰਦਾ ਸੀ। ਇੱਥੇ ਆਪ ਦੇਖ ਸਕਦੇ ਹੋ ਕਿ ਚਾਰੋਂ ਪਾਸੇ ਦਰਵਾਜ਼ੇ ਹੈਗੇ ਆ, ਇਹਦੇ ਚਾਰੋਂ ਪਾਸੇ ਖੁੱਲਾ ਹੈ। ਤੇ ਇੱਥੇ ਛੋਟੀ ਇੱਟ ਦਾ ਬਣਿਆ ਹੈ, ਇਹ ਦੇਖੋ ਜੀ ਸਾਰਾ। ਤੇ ਅੰਦਰ ਇਹ ਦੇਖੋ ਜੀ, ਇਹ ਦੇਖੋ 1 2 3 4 5 7 8 12 ਅਲੱਗ-ਅਲੱਗ ਤਰ੍ਹਾਂ ਦੇ ਬਣੇ ਹੈ। ਉੱਪਰ ਗੁੰਬਦ ਹੈਗਾ ਦੇਖੋ ਜੀ। ਤੇ ਅੰਦਰ ਕੰਮ ਇਸ ਟਾਈਮ ਦਿਖ ਨਹੀਂ ਰਿਹਾ ਕੋਈ, ਲੇਕਿਨ ਸਾਰਾ ਜਿਹੜਾ ਕੰਮ ਹੈਗਾ ਤੁਹਾਨੂੰ ਬਾਹਰਲੇ ਪਾਸੇ ਦਿਖਦਾ ਹੈ। ਜਿਹੜਾ ਛੱਤ ਤੇ ਥੱਲੇ ਕੰਮ ਕੀਤਾ ਹੈ, ਤੇ ਕੁਝ ਕੰਮ ਜਿਹੜਾ ਹੈਗਾ ਹੈ ਉੱਪਰੋਂ ਉਹ ਡਿੱਗ ਕੇ ਥੱਲੇ ਆ ਰਿਹਾ ਹੈ। ਉਹ ਸਾਰਾ ਤੁਸੀਂ ਵੀਡੀਓ 'ਚ ਇਸ ਟਾਈਮ ਦੇਖ ਸਕਦੇ ਹੋ ਕਿ ਚਾਰੋਂ ਤਰਫ ਇਹਦੇ ਅਰਾਊਂਡ ਕੰਮ ਕੀਤਾ ਗਿਆ ਜੀ। ਤੇ ਜੇ ਅਗਰ ਇੱਧਰੋਂ ਆਓ ਤੁਸੀਂ ਤੇ ਸਾਹਮਣੇ ਤੁਹਾਨੂੰ ਤਲਾਅ ਦਿਖੇਗਾ। ਇਹ ਤਲਾਅ ਲੋਕੀ ਕਹਿੰਦੇ ਪੱਕਾ ਹੁੰਦਾ ਸੀ, ਤੇ ਇਹਦੀ ਕੁਝ ਜਗ੍ਹਾ ਇੱਟਾਂ ਹੁਣ ਵੀ ਦਿਖਦੀਆਂ ਹਾਂਜੀ। ਲੇਕਿਨ ਇਹ ਦੇਖ ਸਕਦੇ ਅਜੇ ਵੀ ਇਮਾਰਤ ਦੀ ਖੂਬਸੂਰਤੀ ਹੈ। ਇਹ ਬਿਲਡਿੰਗ ਬਚ ਸਕਦੀ ਹੈ। ਇਹ ਬਿਲਡਿੰਗ ਜਿਹੜੀ ਹੈਗੀ ਹੈ ਬਹੁਤ ਚੰਗੀ ਸ਼ੇਪ 'ਚ ਹੈਗੀ ਹੈ। ਇਹਨੂੰ ਰਿਸਟੋਰ ਕਰ ਸਕਦੇ ਹੋ। ਇਹ ਉਹ ਯਾਦਗਾਰ ਹੈ ਜਿਹੜੀ ਅਜੇ ਵੀ ਬਚੀ ਹੋਈ ਹੈ। ਸਾਡਾ ਫਰਜ਼ ਹੈ ਸਾਰਿਆਂ ਦਾ ਕਿ ਜਿਹੜੀ ਲੋਕਲ ਸਿੱਖ ਕਮਿਊਨਿਟੀ ਹੈਗੀ ਪਾਕਿਸਤਾਨ ਦੀ, ਅਸੀਂ ਅਲੱਗ ਦੁਨੀਆ ਦੇ ਜਿਹੜੇ ਸਿੱਖ ਹੈਗੇ ਆ ਉਹਦੀ ਹੈਲਪ ਕਰੀਏ ਤਾਂ ਕਿ ਇਹ ਜਗ੍ਹਾ ਬਚ ਜਾਵੇ, ਇਹ ਟੱਠੇ ਨਾ ਜਾਵੇ। ਕਿਸੇ ਪੁਰਾਣੀ ਕਿਤਾਬਾਂ ਵਿੱਚ ਪੜ੍ਹਿਆ ਹੈ ਕਿ ਇੱਥੇ ਇੱਕ ਲਹੂੜੇ ਦਾ ਪੇੜ ਹੁੰਦਾ ਸੀ। ਲਹੂੜੇ ਜਿਹੜਾ ਹੈ ਜੀ, ਇਹ ਪੇੜ ਹੈ ਨਾ ਜਿਹੜਾ, ਇਹਦੇ ਜਿਹੜੇ ਪੱਤੇ ਹੈ ਇਹ ਇਮਲੀ ਵਰਗੇ ਖੱਟੇ ਹੁੰਦੇ ਆ ਜੀ ਪੱਤੇ। ਤੇ ਜੀ ਨਾਲ ਉਹਦੇ ਨਾਲ ਗੁਰੂ ਸਾਹਿਬ ਨੇ ਕਹਿੰਦੇ ਪਹਿਲੇ ਪਾਤਸ਼ਾਹ ਆ ਕੇ ਦਾਤਨ ਕੀਤਾ ਸੀ ਇੱਥੇ। ਆਓ ਜੀ ਤੁਹਾਨੂੰ ਹੁਣ ਅਸੀਂ ਬਿਲਕੁਲ ਮੇਰੇ ਸਾਹਮਣੇ ਐਂਟਰੈਂਸ ਤੇ ਉਹ ਜਿਹੜਾ ਹੈਗਾ ਲਹੂੜੇ ਦਾ ਪੇੜ ਹੈਗਾ ਉਹ ਜਾ ਕੇ ਅਸੀਂ ਉੱਥੇ ਦੇਖੀਏ ਜੀ। ਇਹ ਹੁਣ ਜਿਸੇ ਅਸੀਂ ਆਏ ਹਾਂ ਬਿਲਕੁਲ ਸਾਹਮਣੇ ਜਿਹੜਾ ਗੁਰਦੁਆਰਾ ਸਾਹਿਬ ਹੈਗੀ ਪਹਿਲੀ ਪਾਤਸ਼ਾਹੀ ਗਵੰਡੀ ਪਿੰਡ ਵਿੱਚ, ਇੱਥੇ ਜੀ ਪਿੱਛੇ ਲਹੂੜੇ ਦਾ ਪੇੜ ਹੈਗਾ ਜੀ। ਲਹੂੜੇ ਜਿਹੜੇ ਹੈਗੇ ਆ ਜੀ ਇਤਿਹਾਸਿਕ ਕਿਤਾਬਾਂ 'ਚ ਪੜ੍ਹਿਆ ਹੈ। ਇਹ ਜਿਹੜਾ ਪੇੜ ਹੈ ਜੀ, ਇਹਦੇ ਜਿਹੜੇ ਪੱਤੇ ਹੈ ਨਾ ਜੀ, ਇਹ ਇਮਲੀ ਤਰ੍ਹਾਂ ਖੱਟੇ ਹੁੰਦੇ ਜੀ। ਤੇ ਇਤਿਹਾਸ ਇਹ ਕਹਿੰਦਾ ਹੈ ਕਿ ਪਹਿਲੇ ਪਾਤਸ਼ਾਹ ਇੱਥੇ ਆਈ ਸੀ, ਉਹਨਾਂ ਨੇ ਆ ਕੇ ਇਹ ਲਹੂੜੇ ਪੇੜ ਦਾ ਦਾਤਨ ਕੀਤਾ ਜੀ। ਤੇ ਆਓ ਤੁਹਾਨੂੰ ਇਹ ਪੁਰਾਣਾ ਪੇੜ ਦਿਖਾਈਏ ਹੁਣ ਅਸੀਂ। ਆਪ ਜੀ ਨੂੰ ਅੰਦਰ ਆਓਗੇ ਦਿਖ ਸਕਦਾ ਹੈ ਕਿ ਇਹ ਪੇੜ ਬਹੁਤ, ਇਹਦੀ ਜੰਡ ਦੇਖੋ ਪੇੜ ਦੀ ਜਰਾ ਕਿੱਡੀ ਪੁਰਾਣੀ ਹੈ ਹਾਂਜੀ। ਇਹ ਪੇੜ ਦੀ ਇਹ ਬਿਲਕੁਲ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਹੈਗਾ ਜੀ ਪੇੜ। ਨਾਂ ਕੀ ਤੁਹਾਡਾ ਬਾਬਾ ਜੀ? ਨੂਰ ਸਿੰਘ। ਕਿਹੜੇ ਪਿੰਡ ਦੇ ਰਹਿਣ ਵਾਲੇ ਹੋ? ਗਵੰਡੀ ਪਿੰਡ ਦੇ। ਠੀਕ ਹੈ, ਇੱਥੋਂ ਪਿੰਡ ਦੇ ਰਹਿਣ ਵਾਲੇ ਹੋ। ਸਾਨੂੰ ਬਾਬਾ ਜੀ ਦੱਸੋ ਕਿ ਤੁਹਾਨੂੰ ਲੋਕਾਂ ਨੇ ਕੀ ਦੱਸਿਆ ਸੀ ਕਿ ਸਿੱਖਾਂ ਦੀ ਬਿਲਡਿੰਗ ਹੈਗੀ ਹੈ, ਤੇ ਕਿਹਨਾਂ ਦੀ ਸੀ ਇਹ ਸਾਨੂੰ ਸਾਡੇ ਦਾਦੇ ਪੜਦਾਦੇ ਦੱਸਿਆ ਸੀ, ਇਹ ਬਾਬੇ ਗੁਰੂ ਨਾਨਕ ਦੀ। ਠੀਕ ਹੈ ਜੀ। ਇੱਥੇ ਆ ਕੇ ਕੀ ਕੀਤਾ ਉਹਨਾਂ ਨੇ? ਇੱਥੇ ਆ ਕੇ ਇੱਥੇ ਕਿਤੇ ਬੈਠੇ ਸੀ, ਆ ਲਾਗੇ ਪਿੰਡ ਸੀ ਬੰਜਾਰਿਆਂ ਦਾ। ਠੀਕ ਹੈ ਜੀ। ਬੰਜਾਰਿਆਂ ਦਾ ਇੱਥੇ ਉਹਦੇ 2 ਚੇਲੇ ਸੀ। ਠੀਕ ਹੈ ਜੀ। ਮਰਾਦਾ ਤੇ ਕੀ ਨਾਂ ਬਿਲਕੁਲ ਜੀ, ਇਤਿਹਾਸ ਦੀ ਕਿਤਾਬਾਂ ਇਹ ਕਹਿੰਦੀਆਂ ਇਹ ਕਹਿੰਦੀਆਂ ਇਹ ਬੰਜਾਰੇ ਇੱਥੇ ਰਹਿੰਦੇ ਸੀ, ਇੱਥੇ ਆ ਕੇ ਗੁਰੂ ਸਾਹਿਬ ਠਹਿਰੇ ਸੀ। ਠੀਕ ਹੈ ਜੀ। ਸਰ ਇਹ ਬਾਬਾ ਜੀ ਕਿ ਇੱਥੇ ਕਹਿੰਦੇ ਆ ਕਿ ਗੁਰੂ ਸਾਹਿਬ ਨੇ ਇੱਕ ਦਾਤਨ ਕੀਤਾ ਸੀ ਇੱਥੇ। ਹਾਂਜੀ, ਦਾਤਨ ਵੀ ਕੀਤੀ ਸੀ। ਇੱਥੋਂ ਪੀਲੂ ਤੋਂ ਕਰਕੇ ਉਹ ਅੱਗੇ ਪਿੰਡ ਦੇ ਲਾਗੇ ਜਾ ਕੇ ਦੱਬੀ ਸੀ, ਉਹ ਹੁਣ ਖਤਮ ਹੋ ਗਈ। ਉੱਥੇ ਇਮਾਰਤ ਹੈਗੀ? ਨਹੀਂ, ਉੱਥੇ ਇਮਾਰਤ ਨਹੀਂ ਹੈਗੀ। ਕਦੀ ਨਹੀਂ ਹੁੰਦੀ ਸੀ? ਨਹੀਂ, ਕਦੀ ਵੀ ਨਹੀਂ ਸੀ ਹੁੰਦੀ। ਉੱਥੇ ਇੰਜ ਦਾ ਹੀ ਦਰਖਤ ਉੱਗਿਆ ਸੀ, ਉਹਨੂੰ ਬੜੇ ਖੂਬਸੂਰਤ ਫੁੱਲ ਲੱਗਦੇ। ਛੋਟੀ ਇੱਟ ਲੱਗੀ ਦੇਖੋ ਨਾ ਸਾਰੀ ਲੱਗੀ। ਇਹ ਜੀ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਬਣਿਆ ਸੀ ਗੁਰਦੁਆਰਾ 1825 30 ਵਿੱਚ ਬਣਿਆ ਸੀ। ਤੇ ਦੱਸੋ ਬਾਬਾ ਜੀ ਇਹ ਕੀ ਚੀਜ਼ ਹੈ? ਇਹ ਤਲਾਬ ਜੇ। ਅੱਛਾ ਜੀ, ਇਹ ਤਲਾਬ ਜੀ ਪਹਿਲੇ ਪੱਕਾ ਹੁੰਦਾ ਸੀ? ਹਾਂਜੀ, ਇਹ ਪਹਿਲੇ ਪੱਕਾ ਹੁੰਦੇ ਸੀ। ਤੁਸੀਂ ਆਪ ਪੱਕਾ ਦੇਖੀਆਂ ਇੱਟਾਂ ਦੇਖੀਆਂ ਇਹਦੀਆਂ?
ਇਹਦੇ ਇੱਕ ਪੌੜੀ ਅਸੀਂ ਵੇਖੀ ਜੇ। ਅੱਛਾ ਇਹ ਜਦੋਂ ਪਾਰਟੀਸ਼ਨ ਹੋਇਆ ਨਾ ਇੰਡੀਆ ਠੀਕ ਹੈ ਜੀ। ਪਾਕਿਸਤਾਨ ਬਣਿਆ, ਹਾਂਜੀ। ਉਦੋਂ ਇਹ ਪੁੱਟ ਕੇ ਲੈ ਗਏ। ਅੱਛਾ ਜੀ। ਲੈ ਕੇ ਪੁੱਟ ਕੇ ਬਤੇਰਾ ਲੋਕਾਂ ਨੇ ਕਿਹਾ ਵੀ ਨਾ ਕਰੋ। ਠੀਕ ਹੈ ਜੀ। ਉਹਦੀ ਅਗਲੇ ਦਿਨ ਹੀ ਲੱਤ ਭੱਜ ਗਈ। ਤੇ ਹੁਣ ਇਹ ਬਸ ਕੱਚਾ ਆ ਗਿਆ ਇਹ ਇੱਥੇ। ਕੱਚਾ ਹੈ, ਇੱਕ ਥੱਲੇ ਦੱਬੀ ਪਈ ਹੁਣ ਪੌੜੀ ਹੈ। ਅਸੀਂ ਆਪ ਨਹਾਉਂਦੇ ਰਹੇ ਹਾਂ ਇਹਦੇ ਵਿੱਚ ਬਚਪਨ। ਅੱਛਾ, ਇਹਦੇ ਥੱਲੇ ਇਹਦੇ ਵਿੱਚ ਨਹਾਉਂਦੇ ਰਹੇ ਹਾਂ ਪਾਣੀ। ਤੇ ਬਾਬਾ ਜੀ ਇਸ ਬਿਲਡਿੰਗ ਬਾਰੇ ਸਾਨੂੰ ਦੱਸੋ, ਤੁਸੀਂ ਗੁਰਦੁਆਰਾ ਸਾਹਿਬ ਬਾਰੇ ਵੀ ਕਹਿੰਦੇ ਉੱਪਰ ਕੁਝ ਬਣਿਆ ਹੁੰਦਾ, ਕੀ ਹੁੰਦਾ ਸੀ ਇੱਥੇ ਹਾਂਜੀ, ਸਾਹਮਣੇ? ਇੱਥੇ ਸਾਹਮਣੇ ਇਹ ਜਿਹੜੀ ਨਹੀਂ ਮਨੇਰ ਬਣੀ, ਹਾਂਜੀ ਇਹਦੇ ਥੱਲੇ ਨਹੀਂ ਉਹ ਜਿਹੜੀ ਹਾਂ ਉਹ ਬਿਲਕੁਲ ਜਿੱਥੇ ਉਹ ਖੁੱਡਾ ਜਿਹਾ ਨਹੀਂ, ਬਿਲਕੁਲ ਜੀ। ਇਹ ਖੁੱਡੇ ਤੋਂ ਇਸ ਸਾਈਡ ਤੇ ਫੌਜ ਸੀ। ਅੱਛਾ, ਫੌਜ ਬਣੀ ਹੋਈ ਸੀ। ਫੌਜ ਬਣੀ ਸੀ, ਉਹਨਾਂ ਨੇ ਉੱਤੇ ਪੂਰਾ ਜਿਸ ਤਰ੍ਹਾਂ ਤੁਸੀਂ ਨਹੀਂ ਪਾਇਆ ਪੱਗ ਪਾਈ। ਪੱਗ ਪਾਈ ਠੀਕ ਹੈ ਹੈ, ਜੀ। ਪੱਗ ਪਾਈ ਘੋੜਿਆਂ ਦੇ ਉੱਤੇ। ਅੱਛਾ ਜੀ। ਇੱਧਰ ਵੀ ਮੋਰ ਸੀ, ਇੱਧਰ ਵੀ ਮੋਰ ਸੀ ਸਾਈਡ ਤੇ। ਅੱਛਾ ਉਹ ਕਾਫੀ ਅਰਸਾ ਹੋ ਗਿਆ, ਹੁਣ ਤੇ ਮਿਟ ਗਿਆ। ਠੀਕ ਹੈ ਜੀ, ਠੀਕ ਹੈ ਜੀ। ਬਚਪਨ 'ਚ ਅਸੀਂ ਇੱਥੇ ਵੇਖੇ ਸੀ ਨਾ। ਠੀਕ ਹੈ ਜੀ। ਤੁਸੀਂ ਖੇਡਣ ਆਉਂਦੇ ਹੁੰਦੇ ਨੇ ਹਾਂਜੀ। ਇੱਥੇ? ਉਹ ਨਹੀਂ, ਆ ਸਾਡੀ ਜ਼ਮੀਨ ਹੈ ਨਾ ਲਾਗੇ, ਅਸੀਂ ਅੱਛਾ, ਇੱਥੇ ਇਹ ਤੁਹਾਡੀ ਜ਼ਮੀਨ ਹੈ ਬਾਬਾ ਜੀ? ਹਾਂਜੀ, ਆ ਚਰੀ ਵਾਲੀ ਸਾਡੀ ਜ਼ਮੀਨ। ਠੀਕ ਹੈ ਜੀ, ਬੜੀ ਮਿਹਰਬਾਨੀ। ਹੋਰ ਕੋਈ ਤੁਸੀਂ ਉਧਰ ਦੇ ਆਪਣੇ ਚੜ੍ਹਦੇ ਪੰਜਾਬ ਦੇ ਲੋਕਾਂ ਨੂੰ ਕੁਝ ਕਹਿਣਾ ਚਾਹੋ ਜਿਹੜੇ ਤੁਹਾਡੇ ਤੋਂ ਅੱਧਾ ਮੀਲ ਦੂਰੀ ਤੇ ਰਹਿੰਦੇ ਲੇਕਿਨ ਮਿਲ ਨਹੀਂ ਸਕਦੇ? ਅਸੀਂ ਆਪ ਹੈਗੇ ਉੱਥੋਂ, ਲਾਗੇ ਪਿੰਡ ਹੈ ਇਕੱਲੇ ਅੱਛਾ ਜੀ। ਇੰਡੀਆ ਵਿੱਚ। ਹਾਂ, ਉੱਥੋਂ ਆਏ। ਜਿੱਥੇ ਤੇ ਗੁਰਦੁਆਰਾ ਹੈਗਾ ਨਾਲ, ਬਿਲਕੁਲ ਨਾਲ ਦਿਖਦਾ ਜਿਹੜਾ ਗੁਰਦੁਆਰਾ। ਹਾਂਜੀ। ਅੱਛਾ, ਤੁਹਾਡਾ ਉਹ ਪਿੰਡ ਸੀ? ਉਹ ਪਿੰਡ ਸੀ। ਤੇ ਦੇਖੋ ਤੁਸੀਂ ਇੰਨੇ ਨੇੜੇ ਹੈਗੇ ਹੋ ਲੇਕਿਨ ਇੰਨੇ ਦੂਰ ਵੀ ਹੈਗੇ ਹੋ। ਦੂਰ ਆ। ਤੁਸੀਂ ਆਪਣੇ ਪਿੰਡ ਦੇ ਲੋਕਾਂ ਨੂੰ ਉੱਥੇ ਕੀ ਕਹਿਣਾ ਚਾਹੋਗੇ ਉਧਰ ਚੜ੍ਹਦੇ ਵਾਲੇ ਪਾਸੇ? ਉਹਨਾਂ ਨੂੰ ਕਹਿਣਾ ਚਾਹਾਂਗੇ ਜਿਹੜਾ ਸਾਂਝਾ ਪੰਜਾਬ ਸੀ ਉਹ ਚੰਗਾ ਸੀ ਜਦੋਂ ਇਕੱਠੇ ਹੁੰਦੇ ਤਾਂ। ਮੇਰੇ ਅੱਬਾ ਜੀ ਦਾ ਦੋਸਤ ਸੀ ਉੱਥੇ, ਉਹਦਾ ਨਾਂ ਸੀ ਪਿਆਰਾ ਨੰਬਰਦਾਰ ਅੱਛਾ। ਕੱਲਿਆਂ ਦਾ। ਅੱਛਾ। ਉਹਨੇ ਮੈਨੂੰ ਇਹ ਗਿਫਟ ਵਿੱਚ ਇੱਕ ਪੈਨ ਦਿੱਤਾ, ਇੱਕ ਕਿਤਾਬ ਦਿੱਤੀ। ਇੱਥੇ ਜੀ ਬਾਬਾ ਜੀ ਕੋਈ ਖੂਹ ਵੀ ਹੁੰਦੇ ਇੱਥੇ? ਹਾਂਜੀ। ਕਿੱਥੇ ਹੈਗੇ ਖੂਹ ਇਹ ਇੱਥੋਂ ਦੇ? ਸਾਹਮਣੇ ਵੇਖੋ ਇਹ ਵਾਲਾ ਜੀ? ਹਾਂਜੀ, ਬੈਕ ਸਾਈਡ ਤੇ। ਅੱਛਾ ਜੀ। ਹਾਂਜੀ। ਤੇ ਇਹਦਾ ਪਾਣੀ ਕਿਹੋ ਜਿਹਾ ਹੁੰਦਾ ਸੀ? ਇਹਦਾ ਪਾਣੀ ਖਾਰਾ ਸੀ। ਅੱਛਾ, ਇਹਦਾ ਖਾਰਾ ਸੀ। ਹਾਂਜੀ, ਪਾਣੀ ਇਹਦਾ- ਪੀਂਦੇ ਕਿੱਥੋਂ ਸੀ? ਪਾਣੀ ਉਹ 3-4 ਕਿੱਲੇ ਦੂਰ ਹੈ ਖੂਹ। ਗੁਰਦੁਆਰੇ ਦੇ ਪਿੱਛੇ? ਹਾਂਜੀ, ਉਹ ਪਰਲੀ ਸੜਕ ਤੋਂ ਤੇ ਪਾਰ। ਉਹਦਾ ਪਾਣੀ ਮਿੱਠਾ ਹੁੰਦਾ ਸੀ? ਹਾਂਜੀ, ਉਹਦਾ ਪਾਣੀ ਮਿੱਠਾ ਸੀ, ਉੱਥੋਂ ਲਿਆ ਕੇ ਪੀਂਦੇ ਸੀ। ਅੱਛਾ ਅੱਛਾ। ਤੇ ਤਾਲਾਬ ਦਾ ਪਾਣੀ ਕਿੱਥੋਂ ਆਉਂਦਾ ਸੀ? ਬਾਰਿਸ਼ ਦਾ ਕਿੱਥੋਂ ਆਉਂਦਾ ਸੀ ਨਹੀਂ, ਪਾਣੀ? ਬਾਰਿਸ਼ ਦਾ ਸੀ ਬਕਾਇਦਾ। ਜਦੋਂ ਪਾਰਟੀਸ਼ਨ ਹੋਈ ਉਹ ਤੋਂ ਪਹਿਲੇ ਵੀ ਨਹਿਰ ਸੀ ਨਾ, ਦਰਿਆਏ ਬਿਆਸ ਦਾ ਪਾਣੀ ਆਉਂਦਾ ਸੀ। ਇਹ ਸੂਆ ਜਿੱਥੋਂ ਤੁਸੀਂ ਉੱਚਾ ਲੰਘ ਗਿਆ। ਅੱਛਾ, ਇਹ ਜੋ ਸੂਏ ਤੇ ਪਾਣੀ ਆਉਂਦਾ ਸੀ? ਹਾਂਜੀ। ਅੱਛਾ ਅੱਛਾ। ਤੇ ਉੱਥੇ ਇਹਦਾ 1 ਘੰਟਾ ਪਾਣੀ ਵੀ। ਠੀਕ ਹੈ ਜੀ। ਅੱਛਾ, ਪਾਣੀ ਇੱਥੋਂ ਮਤਲਬ ਤਲਾਬ ਦਾ ਲਹਿਦਾ ਸੀ, ਜ਼ਮੀਨ ਦਾ ਲਹਿਦਾ ਅੱਛਾ, ਸੀ। ਇੱਥੋਂ ਸਿੱਧਾ ਇੱਧਰ ਪਾਣੀ ਆਉਂਦਾ ਸੀ? ਇਧਰੋਂ ਆ ਰਿਹਾ ਸੀ ਨਾ। ਠੀਕ ਹੈ ਜੀ, ਸੂਆ। ਠੀਕ ਹੈ ਜੀ, ਬੜੀ ਮਿਹਰਬਾਨੀ। ਉਹ ਸੂਆ ਪਿੱਛੇ ਸੀ, ਉੱਥੋਂ ਪਾਣੀ ਨਹਿਰ ਦਾ ਆਉਂਦਾ ਸੀ। ਇੱਕ ਅੱਧਾ ਘੰਟਾ ਪਾਣੀ ਵੀ ਸੀ ਇਹਦਾ, ਜ਼ਮੀਨ ਤੋਂ ਇਲਾਵਾ। ਠੀਕ ਹੈ ਜੀ। ਚਲੋ ਬਾਬਾ ਜੀ, ਆਪ ਜੀ ਦੀ ਬਹੁਤ ਬਹੁਤ ਮਿਹਰਬਾਨੀ, ਸਾਨੂੰ ਇਹਨੇ ਪਿਆਰ ਮੁਹੱਬਤ ਨਾਲ ਮਿਲੇ ਤੁਸੀਂ। ਹਾਂਜੀ, ਬਹੁਤ ਮਿਹਰਬਾਨੀ ਆਪ ਜੀ। ਰੱਬ ਤੁਹਾਡੇ ਤੇ ਮਿਹਰ ਕਰੇ। ਠੀਕ ਹੈ ਜੀ।